ਮੈਂ ਜੀ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਮਾਝੇ ਦੇ ਇਲਾਕੇ ਵਿੱਚ ਆਉਂਦੇ ਆ ਜੀ। ਸਾਡੇ ਏਰੀਏ ਨੇ ਅੱਗੇ ਵੀ ਬਹੁਤ ਜ਼ਿਆਦਾ ਸੰਤਾਪ ਹੰਢਾਇਆ ਕਿਉਂਕਿ ਹਿੰਦੁਸਤਾਨ ਗਵਰਨਮੈਂਟ ਦਾ ਜ਼ੋਰ ਲੱਗਾ ਹੋਇਆ ਸਾਡੇ ਧਰਮ ਨੂੰ, ਸਾਡੀ ਗੁਰਮਤ ਵਿਚਾਰਧਾਰਾ ਨੂੰ ਖਤਮ ਕਰਨ ਦੇ ਲਈ। ਸੋ ਸਾਡਾ ਖਾਲਿਸਤਾਨ ਵੀਰ ਜੀ ਆਪੇ ਹੀ ਬਣ ਜਾਣਾ ਜਿਸ ਦਿਨ ਅਸੀਂ ਸਾਰੇ ਖਾਲਸਾ ਪੰਥ ਨੂੰ ਸਮਰਪਿਤ ਹੋ ਗਏ। ਸਤਿ ਸ਼੍ਰੀ ਅਕਾਲ ਜੀ। ਕੁਝ ਹੋਰ ਨੌਜਵਾਨ ਆਪਣੇ ਕੋਲ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਪਹੁੰਚੇ ਆ, ਕੁਝ ਆਪਣੇ ਵਿਚਾਰ ਮਨ ਦੇ ਵਲਵਲੇ ਸਾਂਝੇ ਕਰਨਾ ਚਾਹੁੰਦੇ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਜੀ ਸੁਖਦੀਪ ਸਿੰਘ ਪੰਨੂ ਆ ਜੀ। ਮੈਂ ਤਰਨਤਾਰਨ ਤੋਂ ਬਿਲੋਂਗ ਕਰਦਾ ਤੇ ਆਪਾਂ ਜੀ ਕਹਿਣਾ ਚਾਹੁੰਦੇ ਆ ਵੀ ਆਪਣੀ ਇੱਥੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਣ ਜਾ ਰਹੀਆਂ ਤੇ ਆਪਣੇ ਸਾਰੀ ਸਿੱਖ ਕਮਿਊਨਿਟੀ ਨੂੰ, ਵੀਰਾਂ ਭੈਣਾਂ ਨੂੰ, ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੀ ਹੁਣ ਵੱਧ ਤੋਂ ਵੱਧ ਉਹਦੇ ਵਿੱਚ ਸਾਥ ਦਿਓ, ਵੱਧ ਤੋਂ ਵੱਧ ਜਿੰਨਾ ਵੀ ਹੋ ਜਾਏ ਉਹ 'ਚ ਯੋਗਦਾਨ ਪਾਓ ਕਿਉਂਕਿ ਆਪਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਆ। ਆਪਣੀ ਆਪਾਂ ਆਲਰੇਡੀ ਤੁਹਾਨੂੰ ਕਿਉਂ ਲੱਗਦਾ ਵੀ ਖਾਲਿਸਤਾਨ ਬਹੁਤ ਜ਼ਰੂਰੀ ਹੈ? ਭਾਜੀ ਵੇਖੋ ਜੀ, ਜਿਹੜਾ ਇੰਡੀਆ ਦੇ ਵਿੱਚ ਇੰਨਾ ਹੁਣ ਧੱਕਾ ਹੋ ਰਿਹਾ ਉੱਤੇ ਹੈ ਨਾ ਆਪਣੀ ਸਾਰੀ ਕਮਿਊਨਿਟੀ ਨਾਲ, ਜਿੱਦਾਂ ਭਾਈ ਅਮਰਤਪਾਲ ਸਿੰਘ ਆ ਜੀ, ਉਹ ਕੋਈ ਮਾੜਾ ਕੰਮ ਨਹੀਂ ਸੀ ਕਰਦੇ ਜੀ। ਉਹਨਾਂ ਨੂੰ ਜਿੱਦਾਂ ਅੰਮ੍ਰਿਤ ਛਕਾਉਂਦੇ ਸੀਗੇ, ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਸੀਗੇ ਜੀ ਉਹ। ਪਰ ਆਪਣੀ ਇੰਡੀਅਨ ਗੌਰਮੈਂਟ ਜਿੱਦਾਂ ਲਾ ਲਓ, ਇਹਨਾਂ ਨੂੰ ਇਹ ਪਚਦਾ ਨਹੀਂ ਹੈ ਜੀ, ਹੈ ਨਾ, ਕਿ ਇਹ ਚਾਹੁੰਦੇ ਨਹੀਂ ਹੈ ਕਿ ਜਿਹੜੇ ਮਤਲਬ ਨੌਜਵਾਨ ਪੀੜ੍ਹੀ ਆ ਜਾਂ ਆਪਣੀ ਜਨਰੇਸ਼ਨ ਆ ਇਹ ਆਪਣੇ ਹੱਕਾਂ ਲਈ ਅੱਗੇ ਆਉਣ ਤੇ ਇਸੇ ਕਰਕੇ ਇਹ ਉਹਨਾਂ ਨੂੰ ਮਤਲਬ ਚਾਹੁੰਦੇ ਆ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਰਹਿਣ। ਸੋ ਦੈਟਸ ਵਾਈ ਹੁਣ ਇਹਨਾਂ ਨੇ ਜੀ ਭਾਈ ਹਵਾਰਾ ਜੀ ਆ, ਉਹਨਾਂ ਨੂੰ ਕਦੋਂ ਤੋਂ ਕਿੰਨਾ ਚਿਰ ਤੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜੀ। ਹੋਰ ਕਿੰਨੇ ਬੰਦੀ ਸਿੰਘ ਆ ਤੇ ਇਹ ਮਤਲਬ ਉੱਥੇ ਬਹੁਤ ਘੱਟ ਭਾਈ ਨਿੱਜਰ ਹੁਣਾਂ ਦਾ ਕਤਲ ਹੁੰਦਾ, ਇੰਡੀਆ ਦਾ ਨਾਮ ਲੱਗਦਾ ਆ। ਹੋਰ ਵੀ ਜਿਹੜੇ ਸਿੱਖ ਐਕਟਿਵਿਸਟ ਉਹਨਾਂ ਦੇ ਕਤਲਾਂ ਦੇ ਨਾਮ ਦੇ ਵਿੱਚ ਜ਼ਿਕਰ ਆਉਂਦਾ ਆ ਇੰਡੀਅਨ ਗਵਰਨਮੈਂਟ ਦਾ। ਤੁਸੀਂ ਤੁਹਾਡੇ ਕੀ ਵਿਚਾਰ ਹੈ ਇਸ 'ਤੇ? ਦੇਖੋ ਜੀ, ਹੁਣ ਅਮਰੀਕਾ ਜਾਂ ਕੈਨੇਡਾ ਵਰਗੀਆਂ ਕੰਟਰੀਆਂ ਮਤਲਬ ਬਹੁਤ ਆਜ਼ਾਦ ਆ, ਹੈ ਨਾ। ਇਹਨਾਂ ਦੇ ਦੇਖੋ ਜੇ ਕੋਈ ਗੱਲ ਹੈਗੀ ਆ ਤਾਂ ਹੀ ਮਤਲਬ ਇੰਡੀਆ ਦਾ ਉਹਨਾਂ ਏਜੰਸੀਆਂ ਦਾ ਉਹਦੇ ਵਿੱਚ ਨਾਂ ਲੱਗਦਾ ਆ। ਬਿਨਾਂ ਗੱਲ ਤੋਂ ਤਾਂ ਭਾਜੀ ਨਾਂ ਮਤਲਬ ਲੱਗ ਨਹੀਂ ਸਕਦਾ, ਹੈ ਨਾ। ਤੇ ਕਿਉਂਕਿ ਇਸ ਕਰਕੇ ਚਾਹੁੰਦੇ ਨਹੀਂ, ਕਿਉਂਕਿ ਇਹਨਾਂ ਦੇ ਯੰਗ ਜਨਰੇਸ਼ਨ ਇਹਨਾਂ ਨੂੰ ਫੋਲੋ ਕਰਦੀ ਆ ਤੇ ਇਹ ਮਤਲਬ ਆਪਣੀ ਜਿਹੜੀਆਂ ਏਜੰਸੀਆਂ ਵਗੈਰਾ ਇੰਡੀਅਨ ਜਿੱਦਾਂ ਹੈ ਨਾ, ਇਹ ਚਾਹੁੰਦੀਆਂ ਨਹੀਂ ਆ ਕਿ ਇਹਨਾਂ ਦੇ ਪਿੱਛੇ ਲੋਕ ਲੱਗਣ ਤੇ ਇਹ ਜਾਗਰੂਕ ਹੋਣ ਜਾਂ ਇਹ ਆਪਦੇ ਹੱਕ ਲੈਣ ਤੇ ਉਹ ਸੋ ਇਸੇ ਕਰਕੇ ਉਹ ਇਹਨਾਂ ਚੀਜ਼ਾਂ ਹਮੇਸ਼ਾ ਦਬਾਉਣਾ ਚਾਹੁੰਦੇ ਆ ਜੀ। ਤੇ ਮੇਰੀ ਸਾਰੇ ਵੀਰਾਂ ਭੈਣਾਂ ਨੂੰ, ਮਾਤਾਵਾਂ ਨੂੰ, ਸਾਰਿਆਂ ਨੂੰ ਬੇਨਤੀ ਆ ਕਿ ਆਪਣੀ ਰੈਫਰੈਂਡਮ ਹੋ ਰਹੀ ਆ ਜੀ, ਉੱਥੇ ਹਮ ਆ ਕੇ ਉਸ ਚੀਜ਼ 'ਚ ਆਪਣਾ ਯੋਗਦਾਨ ਦਿਓ ਜੀ। ਤੇ ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਕੀ ਤੁਸੀਂ ਸੰਦੀਪ ਸਿੰਘ ਜੀ ਕਹਿੰਦੇ ਉਧਰ ਤੋਂ ਦੇਖੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਜੀ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਮਾਝੇ ਦੇ ਇਲਾਕੇ ਵਿੱਚ ਆਉਂਦੇ ਆ ਜੀ। ਸਾਡੇ ਏਰੀਏ ਨੇ ਅੱਗੇ ਵੀ ਬਹੁਤ ਜ਼ਿਆਦਾ ਸੰਤਾਪ ਹੰਢਾਇਆ ਤਾਂ ਜੋ ਧੱਕਾ ਸਾਡੇ ਭਾਈ ਅਮਰਤਪਾਲ ਸਿੰਘ ਜੀ ਨਾਲ ਹੋਇਆ। ਦੇਖੋ ਜੀ, ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਮੈਂ ਚਾਹੁੰਦਾ ਕਿ ਖਾਲਿਸਤਾਨ ਗੁਰਮਤ ਅਨੁਸਾਰ ਬਣਨਾ ਹੈ। ਤਾਂ ਮੈਂ ਅਪੀਲ ਕਰੂੰਗਾ ਸਾਰੀ ਦੁਨੀਆ ਨੂੰ ਕਿ ਜਿਹੜੇ ਵੀ ਸਾਡੇ ਸਿੰਘ ਖਾਲਿਸਤਾਨ ਨਾਲ ਜੁੜ ਰਹੇ ਨੇ ਉਹ ਗੁਰਮਤ ਵਿਚਾਰ ਦੇ ਹੇਠਾਂ ਵੀ ਜ਼ਰੂਰ ਆਉਣ ਕਿਉਂਕਿ ਹਿੰਦੁਸਤਾਨ ਗਵਰਨਮੈਂਟ ਦਾ ਜ਼ੋਰ ਲੱਗਾ ਹੋਇਆ ਸਾਡੇ ਧਰਮ ਨੂੰ, ਸਾਡੀ ਗੁਰਮਤ ਵਿਚਾਰਧਾਰਾ ਨੂੰ ਖਤਮ ਕਰਨ ਦੇ ਲਈ। ਸੋ ਸਾਡਾ ਖਾਲਿਸਤਾਨ ਵੀਰ ਜੀ ਆਪੇ ਹੀ ਬਣ ਜਾਣਾ ਜਿਸ ਦਿਨ ਅਸੀਂ ਸਾਰੇ ਖਾਲਸਾ ਪੰਥ ਨੂੰ ਸਮਰਪਿਤ ਹੋ ਗਏ। ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਸਾਰੇ ਖਾਲਸਾ ਪੰਥ ਨੂੰ ਸਮਰਪਿਤ ਹੋਣ ਤੇ ਜਿੰਨੇ ਵੀ ਮਾਝੇ ਏਰੀਏ ਦੇ ਨੌਜਵਾਨ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਭਾਈ ਅਮਰਤਪਾਲ ਦੀ ਰਿਹਾਈ ਦੇ ਵਿੱਚ ਨਾਅਰਾ ਪਾਓ। ਭਾਈ ਕੰਵਰ ਚੜਤਪਾਲ ਸਿੰਘ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੈ ਤੇ ਉਸ ਮੁਹਿੰਮ ਦੇ ਵਿੱਚ ਜ਼ਰੂਰ ਸਾਥ ਦਿਓ ਉਹਨਾਂ ਦਾ। ਵੀਰ ਜੀ ਕੀ ਨਾਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਨਵਜੋਤ ਸਿੰਘ ਹੈ ਜੀ। ਅਸੀਂ ਸਾਰੇ ਜਿੰਨੀ ਵੀ ਸੰਗਤ ਮਾਝੇ ਤੋਂ ਆਈ ਹੈ ਜੀ, ਸਾਡੇ ਨਾਲ ਜਿੰਨੇ ਮੁੰਡੇ ਰਹਿੰਦੇ ਆ, ਅਸੀਂ ਜੂਬਾ ਸਿਟੀ ਪਹੁੰਚੀਆਂ ਸੰਗਤਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਇਹੀ ਅਪੀਲ ਕਰਦੇ ਹਾਂ ਵੀ ਗੁਰਸਿੱਖ ਬਣੋ, ਆਪਣੇ ਕੇਸ ਰੱਖੋ, ਵਧੀਆ ਮਿਹਨਤ ਕਰੋ ਤੇ ਜਿੰਨੇ ਵੀ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਲਈ ਨਾਅਰਾ ਆਪਣਾ ਮਾਰੋ ਜਿੰਨਾ ਵੀ ਹੋ ਸਕਦਾ ਵੱਧ ਚੜ੍ਹ ਕੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।